ਹੁਸ਼ਿਆਰਪੁਰ ਪੁਲਿਸ ਵੱਲੋਂ ਮਹਿਲਪੁਰ ਤੇ ਦਸੂਹਾ ਤੋਂ 6 ਇੰਟਰਨੈਸ਼ਨਲ ਅੰਤਰਰਾਜੀ ਸਮਗਲਰਾਂ ਦੇ ਗਰੋਹ ਨੂੰ ਗ੍ਰਿਫਤਾਰ ਕਰਕੇ 8 ਕਿਲੋਗ੍ਰਾਮ ਹੈਰੋਇਨ, 20 ਲੱਖ ਰੁਪਏ ਨਗਦ ਡਰੱਗ ਮਨੀ, 5 ਕਿਲੋਗ੍ਰਾਮ ਚੂਰਾ ਪੋਸਟ, ਇੱਕ ਫਾਰਚੂਨਰ ਕਾਰ ਤੇ ਇੱਕ ਸਕਾਰਪੀਓ ਕਾਰ ਬਰਾਮਦ ਕੀਤੀ। ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਪੁਲਿਸ ਜ਼ਿਲ੍ਹਾ ਪ੍ਰਮੁੱਖ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਮਗਲਰਾਂ ਨੂੰ ਨੱਥ ਪਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਰਵਿੰਦਰਪਾਲ ਸੰਧੂ, ਐਸਪੀ ਤੁਸ਼ਾਰ ਗੁਪਤਾ, ਆਈਪੀ ਐਸਪੀ ਤੇ ਇੰਸਪੈਕਟਰ ਸ਼ਿਵ ਕੁਮਾਰ ਦੀ ਟੀਮ ਵੱਲੋਂ ਵੱਖ-ਵੱਖ ਥਾਵਾਂ ਤੇ ਕੀਤੀ ਗਈ ਚੈਕਿੰਗ ਦੇ ਦੌਰਾਨ ਮਹਿਲਪੁਰ ਫਗਵਾੜਾ ਰੋਡ ਤੇ ਪਿੰਡ ਠਵਾਣਾ ਤੇ ਟੀ ਪੁਆਇੰਟ ਗਰਨਾ ਸਾਹਿਬ ਤੋਂ ਉਪਰੋਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਬਰਾਮਦੀ ਕੀਤੀ। ਫਾਇਰ ਨਿਊਜ਼ ਹੁਸ਼ਿਆਰਪੁਰ ਤੋਂ ਦਲਜੀਤ ਅਜਨੋਹਾ ਦੀ ਰਿਪੋਰਟ। ਗੱਡੀ ਅਸੀਂ ਇੰਟਰਸੈਪਟ ਕੀਤੀ ਸੀ ਗਰਨਾ ਸਾਹਿਬ ਗੁਰਦੁਆਰੇ ਲਾਗੇ ਦਸੂਹੇ ਟਾਡਾ ਰੋਡ ਤੇ। ਉਹਦੇ ਵਿੱਚੋਂ ਪੌਪੀ ਹਸਕ ਜਿਹੜੀ ਆਪਣੀ ਭੁੱਕੀ ਹੁੰਦੀ ਹੈ ਉਹ ਸਿਰਫ 5 ਕਿਲੋ ਹੀ ਲੱਭੀ ਸੀ, ਬਟ ਕਿਉਂਕਿ ਉਹ ਸਾਰਾ ਸ਼ੱਕੀ ਸੀ ਮਾਮਲਾ ਕਿ ਬਿਲਗੇਨ ਦੇ ਬੰਦੇ ਨੇ ਤੇ ਜਾਂ ਜੇਐਂਡਕੇ ਨੂੰ ਰਹੇ ਸੀ, ਤੇ ਫਿਰ ਸਾਡੀ ਟੀਮ ਦੁਬਾਰਾ ਤੋਂ ਮੈਂ ਮੈਂਸ਼ਨ ਕਰਨਾ ਚਾਹੂੰਗਾ ਸੀਆਈਏ ਦੀ ਟੀਮ ਜਿਹਦੀ ਸੁਪਰਵਿਜ਼ਨ ਸਾਡੇ ਐਸਪੀਡੀ ਰਵਿੰਦਰ ਤੇ ਮਨਦੀਪ ਜੀ ਕਰ ਰਹੇ ਨੇ, ਨਾਲ ਸਾਡੇ ਡੀਐਸਪੀ ਅਮਨਨਾਥ ਜੀ, ਡੀਐਸਪੀ ਪ੍ਰੇਮ ਤੇ ਸ਼ਿਵ ਕੁਮਾਰ ਤੇ ਸੁਰਜੀਤ। ਇਹ ਸ਼ਿਵ ਕੁਮਾਰ ਤੇ ਸੁਰਜੀਤ ਜਿਹੜੇ ਬਹੁਤ ਵਧੀਆ ਕੰਮ ਇੱਥੇ ਕਰ ਰਹੇ ਨੇ। ਇਹਨਾਂ ਨੇ ਫਿਰ ਉਹ ਗੱਡੀ ਰੋਕ ਕੇ ਸਟੈਪਨੀ ਖੋਲੀ ਤੇ ਚੈੱਕ ਕੀਤੀ ਤਾਂ ਉਹਦੇ ਵਿੱਚੋਂ ਤਕਰੀਬਨ 20 ਲੱਖ ਰੁਪਇਆ ਰਿਕਵਰ ਹੋਇਆ। ਤੇ ਉਹ ਹੁਣ ਤੱਕ ਦੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸ਼੍ਰੀਨਗਰ ਜਾ ਰਹੇ ਸੀਗੇ, ਉੱਥੋਂ ਭੁੱਕੀ ਦੀ ਇਹਨਾਂ ਵੱਡੀ ਖੇਪ ਲੈ ਕੇ ਆ ਰਹੇ ਸੀ। ਸੋ ਇਹਨਾਂ ਦੋਵਾਂ ਕੰਮਾਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਭੁੱਕੀ ਜਾਂ ਹੈਰੋਇਨ ਆੜੀ ਸੀ, ਉਸ ਗਰੁੱਪ ਦਾ, ਉਸ ਗੈਂਗ ਦਾ ਅਸੀਂ ਲੱਕ ਤੋੜਨ ਦੇ ਵਿੱਚ ਕਾਮਯਾਬ ਹੋਏ। ਜਿਹੜਾ ਪਹਿਲਾ ਗਰੁੱਪ ਹੈ ਜਿਹਦੇ ਵਿੱਚ ਸੁੱਖੀ ਵਗੈਰਾ ਇੰਟਰਨੈਸ਼ਨਲ ਸਮਗਲਰਸ ਦਾ ਕੰਮ ਸੀਗਾ, ਇੰਟਰਨੈਸ਼ਨਲ ਨੈਕਸਸ ਸੀਗਾ ਸਮਗਲਿੰਗ ਦਾ, ਉਹ ਤੋੜਿਆ ਗਿਆ। ਤੇ ਦੂਜੇ ਦੇ ਵਿੱਚ ਵੀ ਬੰਦੇ ਭਾਵੇਂ ਜਲੰਧਰ ਦੇ ਸੀਗੇ, ਬਿਲਗੇ ਦੇ ਸੀ, ਪਰ ਜੇਐਂਡਕੇ ਜਾ ਰਹੇ ਸੀ ਤੇ ਜੇਐਂਡਕੇ ਤੋਂ ਵੱਡੀ ਖੇਪ ਇਹਨਾਂ ਭੁੱਕੀ ਦੀ ਲੈ ਕੇ ਆ ਰਹੇ ਸੀ। ਹੁਣ ਤੱਕ ਦੀ ਜੇ ਟੋਟਲ ਰਿਕਵਰੀ ਜੇ ਆਪਾਂ ਦੇਖ ਲਈਏ 1-2 ਦਿਨਾਂ ਦੀ, 8 ਕਿਲੋ ਹੈਰੋਇਨ ਹੈ ਤੇ 20 ਲੱਖ ਰੁਪਇਆ ਡਰੱਗ ਮਨੀ ਹੈ, ਤੇ ਇਸ ਦੇ ਨਾਲ ਹੀ 2 ਗੱਡੀਆਂ ਨੇ, ਇੱਕ ਸਕਾਰਪੀਓ, ਇੱਕ ਫਾਰਚੂਨਰ ਹੈ, ਤੇ 6 ਬੰਦੇ ਨੇ ਜਿਹੜੇ ਸੀਰੀਅਸ ਨੇ।